ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਖਾਲਸਾ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਕਰਨ ਦਾ ਹੁਣ ਸਹੀ ਸਮਾਂ ਆ ਗਿਆ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਬੜੇ ਹੀ ਵੇਰਵੇ ਨਾਲ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਦੂਸਰੇ ਵਾਲਾ ਇਸ਼ੂ ਅੱਜ ਡਿਸਕਸ ਕਰਨ ਜਾ ਰਹੇ ਹਾਂ, ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅੱਜ 154 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਖੁੱਲੀ ਜੇਲ੍ਹ ਦੇ ਵਿੱਚ ਕਸ਼ਮੀਰੀਆਂ ਨੂੰ ਤਾੜਿਆ ਹੋਇਆ ਹੈ। ਸੋ ਹਮੇਸ਼ਾ ਤਰ੍ਹਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ 154 ਦਿਨ ਅਸੀਂ ਗਿਣਤੀ ਦੇ ਵਿੱਚ ਇੱਕ ਦਿਨ ਰੋਜ਼ ਵਧਾ ਦਿੰਨੇ ਜੀ, ਬਿਨਾਂ ਇਸ ਗੱਲ ਦਾ ਹੁਣ ਸ਼ਾਇਦ ਬਹੁਤਿਆਂ ਨੂੰ ਅਹਿਸਾਸ ਵੀ ਨਹੀਂ ਹੈ। 5 ਮਹੀਨੇ ਤੋਂ ਜ਼ਿਆਦਾ ਇੰਟਰਨੈਟ ਬੰਦ ਰਹਿਣਾ, ਲੋਕਾਂ ਦਾ ਇੱਕ ਦੂਸਰੇ ਨਾਲ ਕੱਟਿਆ ਰਹਿਣਾ, ਮਜ਼ਹਬੀ ਆਜ਼ਾਦੀ ਨਾ ਹੋਣਾ, ਬੱਚਿਆਂ ਦੀ ਐਜੂਕੇਸ਼ਨ ਦੇ ਹਵਾਲੇ ਨਾਲ ਔਰ ਇਮਤਿਹਾਨਾਂ ਦੇ ਹਵਾਲੇ ਨਾਲ ਪੋਲੀਟੀਕਲ ਲੀਡਰਸ਼ਿਪ ਸਾਰੀ ਦੀ ਸਾਰੀ ਅੰਦਰ ਹੋਣਾ, ਇਹ ਕਿਸ ਕਿਸਮ ਦਾ ਮਾਹੌਲ ਉੱਥੇ ਸਿਰਜਿਆ ਹੋਇਆ। ਔਰ ਕਿਵੇਂ ਜਦੋਂ ਕਿ ਗੱਲ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਜਾਂ ਹੁਣ ਤਾਂ ਯੂਨੀਵਰਸਿਟੀਆਂ ਦੇ ਵਿੱਚ ਹੁਣ ਤਾਂ ਟੌਪਿਕ ਵੀ ਬਦਲ ਰਹੇ ਨੇ, ਕਿਉਂਕਿ ਹੁਣ ਜਿਹੜੀ ਬਰਬਰੀਅਤ ਪੁਲਿਸ ਕਰ ਰਹੀ ਹੈ ਥਾਂ ਥਾਈਂ ਹਕੂਮਤ ਦੀ ਪੂਰੀ ਆਸ਼ੀਰਵਾਦ ਦੇ ਨਾਲ, ਹੁਣ ਤਾਂ ਚਰਚਾ ਉਸ ਦੀ ਹੈ। ਕਸ਼ਮੀਰ ਵੀ ਬੈਕ ਬਰਨਰ ਤੇ ਚਲਾ ਗਿਆ। ਹੁਣ ਕਿਤੇ ਵੀ ਮੈਨੂੰ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਵੀ ਕੋਈ ਬਹੁਤਾ ਦੇਖਣ ਨੂੰ ਨਹੀਂ ਮਿਲਦਾ। ਇਸ ਦੇ ਉਲਟ ਬੀਜੇਪੀ ਨੇ ਪੂਰਾ ਇੱਕ ਸਿਸਟਮ ਬਣਾਇਆ ਵੀ ਉਹਨਾਂ ਨੇ ਕਿਵੇਂ ਦੇਸ਼ ਭਰ ਦੇ ਵਿੱਚ ਸੈਮੀਨਾਰ ਕਰ ਰਹੇ ਨੇ, ਆਪਣੇ ਜਿੰਨੇ ਉਹਨਾਂ ਨੇ ਗੁੰਡੇ ਵੀ ਐਕਟਿਵ ਕੀਤੇ ਨੇ, ਆਪਣੇ ਜਿਹੜੇ ਉਹਨਾਂ ਦੇ ਹਿੰਦੂ ਤੋਂ ਵੀ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਐਕਟਿਵ ਕੀਤਾ ਹੋਇਆ। ਔਰ ਕਸ਼ਮੀਰ ਕਿਸ ਹੱਦ ਤੱਕ ਐਲਰਜਿਕ ਹੈ, ਔਰ ਈਵਨ ਗੱਲ ਔਰ ਇਹ ਅੱਜ ਖਬਰ ਮੀਡੀਆ ਦੀ ਸੀ ਕਿ ਅੰਡਰ ਫਾਇਰ ਮੁੰਬਈ ਵੂਮਨ ਸੇ ਸੌਰੀ ਫॉर ਫ੍ਰੀ ਕਸ਼ਮੀਰ ਪਲੈਕਾਰਡ। ਹੁਣ ਮੁੰਬਈ ਦੇ ਵਿੱਚ ਇੰਡੀਆ ਗੇਟ ਦੇ ਬਾਹਰ ਵੱਡਾ ਪ੍ਰੋਟੈਸਟ ਜਿਹੜਾ ਸਟੂਡੈਂਟਸ ਦੇ ਹੱਕ ਦੇ ਵਿੱਚ ਹੋ ਰਿਹਾ ਜਾਂ ਦੂਜੇ, ਉਹਦੇ 'ਚ ਇੱਕ ਬੀਬੀ ਜਿਹਦਾ ਨਾਮ ਮਹਿਕ ਮਿਰਜ਼ਾ ਪ੍ਰਭੂ ਹੈ, ਉਹਦੇ ਹੱਥ ਦੇ ਵਿੱਚ ਇੱਕ ਪਲੈਕਾਰਡ ਫੜਿਆ ਹੋਇਆ ਸੀ ਫ੍ਰੀ ਕਸ਼ਮੀਰ। ਉਹਨੂੰ ਲੈ ਕੇ ਇੰਨਾ ਜਿਹੜਾ ਉਸ ਦੇ ਉੱਤੇ ਡਿਸਕਸ਼ਨ ਸ਼ੁਰੂ ਹੋਈ। ਜਿਹੜਾ ਸਾਬਕਾ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ ਫੜਨਵੀਸ, ਉਹਨਾਂ ਦਾ ਬੀਜੇਪੀ ਦਾ ਮੇਨ ਬੰਦਾ ਹੈ, ਉਹਨੇ ਕਿਹਾ ਜੀ ਇਹ ਤਾਂ ਦੇਖੋ ਭਾਰਤ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਹੈ। ਔਰ ਉਹਨਾਂ ਦਾ ਲੋਕਲ ਐਮਪੀ ਹੈ, ਉਹਨੇ ਪੁਲਿਸ ਨੂੰ ਲਿਖਿਆ ਕਿ ਜੀ ਸੈਡੀਸ਼ਨ ਦਾ ਦੇਸ਼ ਧਰੋਹ ਦਾ ਕੇਸ ਰਜਿਸਟਰ ਕਰੋ। ਔਰ ਉਸ ਸਾਰੇ ਚੋਂ ਹਾਲਾਂ ਜਦੋਂ ਉਸ ਬੀਬੀ ਨੂੰ ਪੁੱਛਿਆ ਗਿਆ, ਉਹਨੇ ਕਿਹਾ ਜੀ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਕਸ਼ਮੀਰ ਜਿਹੜਾ ਤੁਸੀਂ ਇੰਟਰਨੈਟ ਕੱਟਿਆ ਹੈ, ਦੂਸਰੀਆਂ ਚੀਜ਼ਾਂ ਸਾਰੀਆਂ ਬੰਦ ਕੀਤੀਆਂ ਜਾਂ ਦੂਜੀਆਂ ਲੋਕਾਂ ਦੀ ਆਜ਼ਾਦੀ ਉਹਨਾਂ ਨੂੰ ਰੀਸਟੋਰ ਕਰੋ, ਇਹ ਫ੍ਰੀ ਕਸ਼ਮੀਰ ਦਾ ਮਤਲਬ ਹੈ। ਪਰ ਹੁਣ ਤੁਸੀਂ ਇਹ ਦੇਖੋ ਕਿ ਵੀ ਅਸੀਂ ਜੋ ਮਾਹੌਲ ਦੇਖ ਰਹੇ ਹਾਂ, ਜੇ ਕੱਲ੍ਹ ਨੂੰ ਈਵਨ ਬੀਜੇਪੀ ਦੀ ਸਰਕਾਰ ਹਟ ਵੀ ਜਾਏ, ਕੋਈ ਹੋਰ ਕਾਂਗਰਸ ਦੀ ਜਾਂ ਕਿਸੇ ਹੋਰ ਆਪੋਜੀਸ਼ਨ ਦੀ ਬਣ ਜਾਏ, ਤੇ ਕੀ ਕੋਈ ਸੋਚ ਸਕਦਾ ਕਿ ਕਸ਼ਮੀਰ ਦੇ ਵਿੱਚ ਆਰਟੀਕਲ 370 ਉਹ ਰੀਸਟੋਰ ਕਰ ਦੇਣਗੇ? ਸੋ ਉਹਨਾਂ ਨੇ ਤਾਂ ਈਵਨ ਜਿਸ ਮੁਲਕ ਦੇ ਵਿੱਚ ਸੁਪਰੀਮ ਕੋਰਟ ਦੇ ਡਿਸੀਜਨ ਹੋਣ ਕਿ ਇਹ ਜਿਹੜਾ ਪੀਸਫੁਲੀ ਤੁਸੀਂ ਖਾਲਿਸਤਾਨ ਜਾਂ ਕਸ਼ਮੀਰ ਤੋੜਨ ਦੀ ਗੱਲ ਕਰ ਸਕਦੇ ਹੋ ਭਾਰਤ ਨਾਲੋਂ ਅੱਡ ਕਰਨ ਦੀ, ਉੱਥੇ ਇੱਕ ਪਲੈਕੇਟ ਜਿਹੜਾ ਉਹਦੇ ਉੱਤੇ ਇੱਕ ਪੂਰੇ ਦਾ ਪੂਰਾ ਜਿਹੜਾ ਇੱਕ ਸਿਸਟਮ ਉਹ ਹਿੱਲ ਜਾਏ ਕਿ ਜੀ ਫ੍ਰੀ ਕਸ਼ਮੀਰ। ਮਤਲਬ ਇਹ ਹੈ ਵੀ ਕਸ਼ਮੀਰੀਆਂ ਨੂੰ 80 ਲੱਖ ਨੂੰ ਅਸੀਂ ਭਾਵੇਂ ਵਾਈਪ ਆਊਟ ਕਰ ਦਈਏ ਫਰੋਮ ਦਾ ਫੇਸ ਆਫ ਦਾ ਅਰਥ, ਤੁਹਾਨੂੰ ਇਹ ਹੱਕ ਵੀ ਨਹੀਂ ਕਿ ਤੁਸੀਂ ਕਿਤੇ ਇੱਕ ਪੀਸਫੁਲੀ ਇਹ ਕਹਿ ਸਕਦੇ ਹੋ ਕਿ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਬਹਾਲ ਕਰੋ, ਉਹਨਾਂ ਦਾ ਤੁਸੀਂ ਜੀਣਾ ਹਰਾਮ। ਇਹ ਇੱਕ ਪਾਸੇ ਤਾਂ ਇਹ ਜਿਹੜੀ ਗਰਾਊਂਡ ਰਿਐਲਿਟੀ ਹੈ। ਦੂਸਰੇ ਪਾਸੇ ਜਿਹੜੀ ਖਬਰ ਕਰਕੇ ਮੈਂ ਇਸ ਨੂੰ ਹਾਈਲਾਈਟ ਕਰਨਾ ਚਾਹੁੰਦਾ ਕਿ ਵੀ ਇੱਕ ਪਾਸੇ ਕਸ਼ਮੀਰ ਦੇ ਮੁੱਦੇ ਤੋਂ ਬਾਅਦ UN ਸਿਕਿਉਰਿਟੀ ਕੌਂਸਲ ਦੀ ਕਲੋਜ਼ ਡੋਰ ਮੀਟਿੰਗ ਹੋਈ। ਚਾਈਨਾ ਨੇ, ਪਾਕਿਸਤਾਨ ਨੇ ਚਾਈਨਾ ਨੂੰ ਕਿਹਾ, ਚਾਈਨਾ ਨੇ ਫੋਰਸ ਕੀਤੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕੋਈ ਐਕਟਿਵ ਫਿਰ 27 ਸਤੰਬਰ ਨੂੰ ਇਮਰਾਨ ਖਾਨ ਸਾਹਿਬ ਨੇ ਬੜੀ ਧੂਆਂਧਾਰ ਤਕਰੀਰ ਕੀਤੀ UN ਜਨਰਲ ਅਸੈਂਬਲੀ 'ਚ, ਕਸ਼ਮੀਰੀਆਂ ਦੇ ਐਂਬੈਸਡਰ ਹੋਣ ਦੀ ਗੱਲ ਕੀਤੀ। ਲੇਕਿਨ ਅਸੀਂ ਉਸ ਤੋਂ ਬਾਅਦ ਦੇਖਦੇ ਕਿ ਵੀ ਇਹ ਵੀ ਹੋਇਆ ਕਿ ਮਲੇਸ਼ੀਆ ਔਰ ਟਰਕੀ ਇੱਕ ਪੇਜ ਤੇ ਆ ਗਏ, ਟੈਲੀਵਿਜ਼ਨ ਸਟੇਸ਼ਨ ਸ਼ੁਰੂ ਕੀਤਾ ਜਾਏਗਾ, ਜੁਆਇੰਟ ਲੌਬੀ ਹੋਏਗੀ। ਉਹ ਵੀ ਜਿਹੜੀ ਗੱਲ ਕਿਤੇ ਨਜ਼ਰ ਨਹੀਂ ਆਉਂਦੀ। ਪਰ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹ ਕਿਵੇਂ ਆਪਣਾ ਕੇਸ ਬਿਲਡ ਕਰ ਰਿਹਾ, ਵਿਦਨ ਕੰਟਰੀ ਕਿੰਨਾ ਖੌਫ ਪੈਦਾ ਕੀਤਾ ਹੈ ਕਿ ਜੇ ਈਵਨ ਮੁੱਢਲੀਆਂ ਆਜ਼ਾਦੀਆਂ ਦੇ ਲਈ ਵੀ ਕਸ਼ਮੀਰੀਆਂ ਦੀ ਇੱਕ ਪਲੈਕੇਟ ਕੋਈ ਪ੍ਰੋਟੈਸਟ ਫੜ ਕੇ ਬੈਠਾ, ਉਹਨੂੰ ਮਾਫੀ ਮੰਗਵਾਉਣ ਤੱਕ ਤਾਂ ਉਹਦੇ ਖਿਲਾਫ ਕੇਸ ਵੀ ਰਜਿਸਟਰ ਹੋ ਜਾਏ, ਕਿਉਂਕਿ
ਇਹ ਉਸ ਲਾਈਨ ਤੇ ਤੁਰੇ ਹੋਏ ਨੇ ਜੀ। ਤੇ ਦੂਸਰੇ ਪਾਸੇ ਜਿਹੜੇ ਲੋਕ ਵਿਕਟਮ ਬਣੇ ਹੋਏ ਨੇ ਔਰ ਜਿਹੜਾ ਕੇਸ ਪਾਕਿਸਤਾਨ ਜਿਸ ਦੇ ਵਿੱਚ ਇੱਕ ਪਾਰਟੀ ਹੈ ਜਿਹਦੇ ਬਾਰੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ, ਪਾਕਿਸਤਾਨ ਨੇ ਇਸ ਮੁੱਦੇ ਤੇ ਜੰਗਾਂ ਲੜੀਆਂ ਨੇ ਔਰ ਇਸ ਦੇ ਬਾਵਜੂਦ ਮੈਨੂੰ ਕੋਈ ਵੀ ਇਸ ਕਿਸਮ ਦਾ ਜਿਹੜਾ ਵਿਜ਼ੀਬਲ ਅੰਡਰਗਰਾਉਂਡ ਕੁਝ ਚੱਲ ਰਿਹਾ, ਮੈਨੂੰ ਨਹੀਂ ਪਤਾ ਕੀ ਲੌਬੀ ਹੁੰਦੀ ਹੈ ਅੰਡਰਗਰਾਉਂਡ। ਅਲਟੀਮੇਟਲੀ ਜੇ ਅਮਰੀਕਾ 'ਚ US ਕਾਂਗਰਸ ਦੇ ਵਿੱਚ ਵੀ ਹੀਅਰਿੰਗਸ ਹੋਈਆਂ ਨੇ, ਉਹ ਭਾਵੇਂ ਹਾਊਸ ਕਮੇਟੀ ਦੀ ਹੋਈ ਹੈ ਜਾਂ ਸੈਨੇਟ ਦੀ, ਉਹਦੇ 'ਚ ਆਪਣੇ ਜਾਂ ਪ੍ਰਮਲਾ ਜੈਪਾਲ ਜਿਹਨੂੰ ਫਿਰ ਉਹਨਾਂ ਦੇ ਜੈ ਸ਼ੰਕਰ ਨੇ ਮਿਲਣ ਤੋਂ ਹੀ ਨਾ ਕਰ ਦਿੱਤਾ, ਜਿਹੜੀ ਕਾਂਗਰਸ ਵੂਮਨ ਹੈ, ਔਰ ਸਾਡੇ ਦੋ ਮਿੱਤਰ ਸਤਪਾਲ ਸਿੰਘ ਪੁਰੇਵਾਰ ਉਹਨਾਂ ਨੇ ਪਿੱਛੇ ਲਿਖੀ ਸੀ ਇੱਕ ਪੋਸਟ 2 ਦਿਨ ਪਹਿਲਾਂ ਜਦੋਂ ਮੈਂ ਟਰੈਵਲ ਕਰ ਰਿਹਾ ਸੀ ਕਿ ਈਵਨ ਉਹਦੇ ਪ੍ਰਮਿਲਾ ਜੈਪਾਲ ਦੇ ਦਫ਼ਤਰ ਦੇ ਬਾਹਰ ਹਿੰਦੂ ਤਵੀਆਂ ਨੇ ਪ੍ਰੋਟੈਸਟ ਕੀਤਾ ਹੈ, ਤੂੰ ਕਸ਼ਮੀਰ ਦਾ ਇਸ਼ੂ ਕਿਉਂ ਚੁੱਕ ਰਹੀ ਹੈ। ਸੋ ਉਹ ਕੋਈ ਪਾਕਿਸਤਾਨ ਦੀ ਹਕੂਮਤ ਜਾਂ ਕੋਈ ਕਸ਼ਮੀਰੀ ਲੌਬੀ ਦੀ ਬਦੌਲਤ ਨਹੀਂ ਹੈ, ਉਹ ਆਪਣੇ ਤੌਰ ਤੇ ਜਿਹੜੇ ਮਹਿਸੂਸ ਕਰਦੇ ਨੇ ਕਿ ਭਾਈ ਇਹ ਧੱਕਾ ਹੋ ਰਿਹਾ। ਉਹ ਇੱਕ ਹਿੰਦੂ ਲੇਡੀ ਹੈ ਲੇਕਿਨ ਉਹਨੇ ਆਵਾਜ਼ ਚੁੱਕੀ ਹੈ। ਲੇਕਿਨ ਭਾਰਤੀ ਸਿਸਟਮ ਕਿਵੇਂ, ਪਹਿਲਾਂ ਉਹਨਾਂ ਨੇ ਆਪਣੀ ਇੱਕ ਫੇਕ NGO ਜਿਹੜੇ ਉਹਨਾਂ ਨੇ 265 ਫੇਕ NGOs ਥਿੰਕ ਟੈਂਕ ਵੈਬਸਾਈਟ ਬਣਾਏ ਨੇ, ਉਹਨਾਂ ਚੋਂ ਇੱਕ ਦੇ ਰਾਹੀਂ 23 ਕੇ 27 ਯੂਰਪੀਅਨ ਯੂਨੀਅਨ ਯੂਰਪੀਅਨ ਪਾਰਲੀਮੈਂਟ ਦੇ MP ਕਸ਼ਮੀਰ ਖੜੇ, ਉਹਨਾਂ ਨੂੰ ਐਂ ਡਲ ਲੇਕ ਵਗੈਰਾ ਘੁਮਾ ਕੇ ਫੋਟੋਆਂ ਬਾਰ-ਬਾਰ ਲਵਾ ਕੇ ਜੀ ਐਵਰੀਥਿੰਗ ਇਜ਼ ਨਾਰਮਲ। ਹੁਣ ਨੈਕਸਟ ਸਟੈਪ ਕੀ ਹੈ, ਅੱਜ ਇਹਨਾਂ ਦੀ ਮੇਨ ਖਬਰ ਹੈ ਮੀਡੀਆ ਦੀ, ਡੈਲੀਗੇਸ਼ਨ ਆਫ ਐਨਵॉयਜ਼ ਟੂ ਇੰਡੀਆ ਟੂ ਵਿਜ਼ਿਟ ਜੰਮੂ ਕਸ਼ਮੀਰ। A delegation of ambassadors from 15 to 20 countries, including those from the Gulf region, are scheduled to visit Jammu and Kashmir soon to be briefed on security situation in the Union Territory, official said on Tuesday। ਉਹਨਾਂ ਨੇ ਕਿਹਾ ਕਿ ਜੀ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਹਫ਼ਤੇ 'ਚ ਅਸੀਂ 15 ਤੋਂ 20 ਦੇਸ਼ਾਂ ਦੇ ਐਂਬੈਸਡਰ, ਜਿਨ੍ਹਾਂ ਦੇ ਵਿੱਚ ਗਲਫ ਰੀਜਨ ਜ਼ਾਹਰ ਹੈ UAE, ਸਾਊਦੀ ਅਰੇਬੀਆ ਔਰ ਇਹ ਸਾਰੇ ਦਾ ਈਰਾਨ ਦਾ ਵੀ ਕੋਈ ਹੋ ਸਕਦੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਕਸ਼ਮੀਰ 'ਚ ਲਿਜਾ ਕੇ ਦੱਸਾਂਗੇ ਕਿ ਦੇਖੋ ਕਿਵੇਂ ਜਿਹੜੇ ਨੇ ਹਾਲਾਤ ਨਾਰਮਲ ਨੇ। They also said efforts were on to rope in some ambassadors from P5 countries like United States, United Kingdom, France and Russia, but confirmation is awaited। ਉਹਨਾਂ ਨੇ ਕਿਹਾ ਜੀ ਇਹ ਸਿਰਫ ਜਿਹੜਾ ਉਹ ਇੱਥੋਂ ਦੇ ਹੀ ਨਹੀਂ ਹੋਣਗੇ ਐਂਬੈਸਡਰ, ਅਸੀਂ ਕਨਫਰਮੇਸ਼ਨ ਅਵੇਟ ਕਰ ਰਹੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ, ਫਰਾਂਸ, ਇੰਗਲੈਂਡ, ਰਸ਼ੀਆ ਉਹਨਾਂ ਦੇ ਐਂਬੈਸਡਰ ਵੀ ਜੁਆਇਨ ਕਰਨ। Around 15 to 20 envoys to India will be taken to the Kashmir Valley later this week, where they will be briefed by security agencies about the involvement of Pakistan in spreading militancy in the state। ਹੁਣ ਉੱਥੇ ਉਹਨਾਂ ਨੂੰ ਇਸ ਲਈ ਨਹੀਂ ਲਿਜਾ ਰਹੇ ਕਿ ਉਹਨਾਂ ਨੂੰ ਘੁੰਮ ਫਿਰ ਕੇ ਦੇਖਣ ਦੇਣਗੇ, ਕਸ਼ਮੀਰੀਆਂ ਨਾਲ ਗੱਲ ਕਰਕੇ ਕਿ ਜੀ ਕੀ ਹੋ ਰਿਹਾ, ਉਹ ਲਿਜਾ ਰਹੇ ਨੇ ਕਿ ਦੇਖੋ ਕਿੰਨਾ ਅਸੀਂ ਪੀਸਫੁਲ ਕਰਤਾ ਹੈ 5 ਮਹੀਨੇ 'ਚ, ਔਰ ਪਾਕਿਸਤਾਨ ਜਿਹੜਾ ਇੱਥੇ ਮਿਲੀਟੈਂਸੀ ਖੜਾ ਕਰ ਰਿਹਾ, ਇਹ ਪਾਕਿਸਤਾਨ ਇੱਥੇ ਇਨਵੋਲਵ ਹੋ ਰਿਹਾ, ਪਾਕਿਸਤਾਨ ਨੂੰ ਰੋਕੋ ਕਿ ਉਹ ਬੰਦ ਕਰੇ ਇੱਥੋਂ ਦੀ ਨੂੰ, ਇਹ ਉਹਨਾਂ ਦਾ ਇੰਟੈਂਟ ਹੈ। ਔਨ ਦਾ ਸੇਮ ਡੇ ਦੇ ਵਿਲ ਬੀ ਟੇਕਨ ਟੂ ਜੰਮੂ where they would meet Lieutenant Governor G.C. Murmu and other officials before returning to the national capital the next day। ਉਹ ਉੱਥੋਂ ਉੱਡਣਗੇ ਪਰ ਜੰਮੂ ਆ ਕੇ ਲੈਫਟੀਨੈਂਟ ਗਵਰਨਰ ਦੱਸੇਗਾ ਜੀ ਦੇਖੋ ਇੰਨਾ ਪੀਸਫੁਲ, ਹੁਣ ਇੰਨੀ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ, ਇੰਨੀ ਡਿਵੈਲਪਮੈਂਟ, ਲੋਕ ਬੜੇ ਖੁਸ਼ ਨੇ, ਭੰਗੜੇ ਪਾ ਰਹੇ ਨੇ, ਉਹ ਪੂਰਾ ਜਿਹੜਾ ਦੇਖੋ ਐਵਰੀਥਿੰਗ ਇਜ਼ ਅੰਡਰ ਕੰਟਰੋਲ, ਔਰ ਇਹ ਪਾਕਿਸਤਾਨ ਹੈ ਵਿਚ ਇਜ਼ ਫੋਮੈਂਟਿੰਗ ਟਰਬਲ। This will be the second visit of a foreign delegation to Kashmir since August 15, the day when the center withdrew special status of the state। ਅੱਗੇ ਉਹਨਾਂ ਦੀ ਖਬਰ ਹੈ ਉਹਦੇ ਨਾਲ ਹੀ ਇਹ ਵੀ ਹੈ ਹੁਣ ਕਿਉਂਕਿ 26 ਜਨਵਰੀ ਆ ਰਹੀ ਹੈ ਜੀ, ਸੋ ਕਾਲਡ ਉਹਨਾਂ ਦਾ ਰਿਪਬਲਿਕ ਡੇ, ਉਹਨੂੰ ਲੱਦਾਖ ਦੇ ਵਿੱਚ ਜਿਹੜੀ ਯੂਨੀਅਨ ਟੈਰੀਟਰੀ ਬਣਾਈ ਹੈ ਬੜੇ ਵੱਡੇ ਪੈਮਾਨੇ ਦੇ ਉੱਤੇ ਸੈਲੀਬ੍ਰੇਟ ਕਰਨ ਦੀਆਂ ਤਿਆਰੀਆਂ ਨੇ। ਔਰ ਜ਼ਾਹਰ ਹੈ ਕਿ ਵੀ ਉਹ ਇਹ ਕਹਿ ਰਹੇ ਨੇ ਕਿ ਐਜ਼ ਇਫ ਦਾ ਲਾਈਫ ਇਜ਼ ਨਾਰਮਲ, ਲੋਕ ਬਿਲਕੁਲ ਬੜੇ ਖੁਸ਼ ਨੇ ਜੋ ਅਸੀਂ ਕੀਤਾ, ਉੱਥੇ ਵੱਡੀ ਸੈਲੀਬ੍ਰੇਸ਼ਨ ਹੋਏਗੀ ਤੇ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਖਬਰਾਂ ਦੇਖਣ ਨੂੰ ਆਉਣਗੀਆਂ ਕਿ ਪਾਕਿਸਤਾਨ ਦੀ ਲਸ਼ਕਰੇ ਤਾਇਬਾ ਜਾਂ ਫਲਾਣੀ ਤੇ ਢਿਮਕੀ ਜਥੇਬੰਦੀ ਦੇ ਬੰਦੇ ਕਿਸੇ ਸਿੱਖ ਜਥੇਬੰਦੀ ਨੂੰ ਵੀ ਜੋੜ ਸਕਦੇ ਨੇ, ਦਿੱਲੀ में घुस आए हैं और वो रिपब्लिक डे पैरेड से पहले बड़े बड़े धमाके करेंगे, वो सारा फिर फड़ो फड़ी सारा शुरू हो जाएगा, पूरा पंजाब बॉर्डर भी सील कर देंगे, कोई 2-4 फड़ भी लैणगे बेगुनाह मुसलमान ਜਾਂ ਕੋਈ ਸਿੱਖ ਮੁੰਡੇ ਕਹਿਣਗੇ ਕਿ ਜੀ ਇਹ ਪਹਿਲਾਂ ਹੀ ਕਰਨ ਤੋਂ ਪਹਿਲਾਂ ਹੀ ਅਸੀਂ ਫੜ ਲਏ, ਕਸ਼ਮੀਰ ਉਵੇਂ ਹੀ ਅੰਡਰ ਸੀਜ ਹੋਏਗਾ।
ਲਦਾਖ ਦੇ ਵਿੱਚ ਜਿਹੜਾ ਤਿਰੰਗੇ ਨੂੰ ਸਲੂਟ ਦਿੱਤੇ ਜਾਣਗੇ, ਭਾਰਤ ਭਰ ਦੇ ਵਿੱਚ ਜਿਹੜਾ ਕੋਈ ਦਾ ਵਿਰੋਧ ਵੀ ਕਰੇਗਾ ਜਾਂ ਦੂਜਾ ਹੋਏਗਾ ਉਹਨੂੰ ਕਹਿਣਗੇ ਜੀ ਇਹਨੂੰ ਪਾਕਿਸਤਾਨ ਭੇਜੋ, ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ। ਹੁਣ ਤਾਂ ਉਹ ਸਿੱਧੇ ਸਿੱਧੇ ਜਿਹੜੇ ਸਟੂਡੈਂਟਸ ਕਰ ਰਹੇ ਨੇ ਉਹ ਉਹਨਾਂ ਨੂੰ ਪੁੱਛ ਰਿਹਾ ਅਮਿਤ ਸ਼ਾਹ ਤੇ ਮੋਦੀ ਕਿ ਜੇ ਤੁਹਾਨੂੰ ਇਹ ਠੀਕ ਨਹੀਂ ਲੱਗਦਾ ਮੁਲਕ ਤੇ ਪਾਕਿਸਤਾਨ ਜਾਓ। ਔਰ ਇਹੀ ਘਟਨਾਕ੍ਰਮ ਜਦੋਂ ਜਾਮੀਆ ਮਿਲੀਆ ਦੇ ਵਿੱਚ ਪੁਲਿਸ ਨੇ ਅੰਦਰ ਵੜ ਕੇ ਸਟੂਡੈਂਟਸ ਔਰ ਵਿਦਿਆਰਥਣਾਂ ਈਵਨ ਉਹਨਾਂ ਦੀ ਮਾਰ ਕੁਟਾਈ ਕੀਤੀ ਤਾਂ ਉਹਨਾਂ ਨੂੰ ਇਹੀ ਕਹਿ ਰਹੇ ਸੀ ਕਿ ਤੁਮ ਜਿਨ੍ਹਾਂ ਕੇ ਪਿੱਲੇ ਪਾਕਿਸਤਾਨ ਜਾਓ। ਇਹ ਔਰ ਇਸ ਹੱਦ ਤੱਕ ਇਹ ਨਫ਼ਰਤ ਹੈ। ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜਾ ਟਾਇਰੈਂਟ ਹੈ, ਜ਼ਾਲਮ ਹੈ, ਉਹ ਤਾਂ ਕਿਸ ਹੱਦ ਤੱਕ ਜਾ ਕੇ ਆਪਣੇ ਜ਼ੁਲਮ ਨੂੰ ਜਸਟੀਫਾਈ ਕਰ ਰਿਹਾ ਹੈ, ਪਰ ਜਿਹੜੇ ਵਿਕਟਮ ਨੇ ਬਾਕੀਆਂ ਨੇ ਤਾਂ ਕਸ਼ਮੀਰੀਆਂ ਨੂੰ ਛੱਡ ਹੀ ਦਿੱਤਾ, ਉਮਾ ਨੇ ਵੀ ਛੱਡ ਦਿੱਤਾ, ਨਾ ਸਾਊਦੀ ਅਰੇਬੀਆ ਨਾ ਉਹ ਤਾਂ ਮੋਦੀ ਨੂੰ ਸੱਦ ਕੇ ਅਵਾਰਡ ਦੇ ਰਹੇ ਨੇ। ਪਰ ਮੈਨੂੰ ਅਫਸੋਸ ਹੈ ਕਿ ਵੀ ਪਾਕਿਸਤਾਨ ਦੇ ਲੈਵਲ ਤੇ ਵੀ ਕੋਈ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋਲ ਕੋਈ ਬਲੂ ਪ੍ਰਿੰਟ ਉਹਨਾਂ ਨੇ ਬਣਾਇਆ ਇਹਨਾਂ 5 ਮਹੀਨਿਆਂ 'ਚ ਕਿ ਜਿਹਦੇ ਤੇ ਅਸੀਂ ਕੰਮ ਕਰੀਏ, ਕਸ਼ਮੀਰ ਦਾ ਮੁੱਦਾ ਇੰਟਰਨੈਸ਼ਨਲ ਸਟੇਜ ਦੇ ਉੱਤੇ ਉਠਾਉਂਦੇ ਰਹੀਏ, ਭਾਰਤ ਨੂੰ ਐਕਸਪੋਜ਼। ਹੁਣ ਇਕੱਲੇ ਬਿਆਨ ਦੇਣ ਨਾਲ ਹੀ ਕਿ ਵੀ ਇਹ ਤਾਂ ਨਾਜ਼ੀ ਤਰਜ਼ ਦੀ ਹਕੂਮਤ, ਠੀਕ ਹੈ ਉਹਨਾਂ ਨੇ ਸੈੱਟ ਕੀਤਾ ਹੈ ਟੋਨ ਕਿ ਵੀ ਇਹ ਹੈ, ਪਰ ਇਹਦੇ ਨਾਲ ਤਾਂ ਨਹੀਂ ਹੈ। ਹੁਣ ਗਰਾਊਂਡ ਤੇ ਤੁਸੀਂ ਦੇਖੋ ਉਹ ਕੀ ਕਰ ਰਹੇ ਨੇ, ਉਹ ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਤੁਹਾਡੀ ਉਮਾ ਦੇ ਲੋਕ ਜਿਹੜੇ ਨੇ ਉਹ ਵਿਨ ਓਵਰ ਕੀਤੇ ਨੇ, ਤੇ ਤੁਸੀਂ ਆਪਣਾ ਠੀਕ ਕੇਸ ਹੁੰਦਿਆਂ ਜੋ ਜ਼ੁਲਮ ਕਸ਼ਮੀਰੀਆਂ ਤੇ ਚੱਲ ਰਿਹਾ, ਇਹ ਮੈਨੂੰ ਨਹੀਂ, ਜਿੰਨੀ ਕੁ ਮੈਂ ਕਰੰਟ ਪੀਰੀਅਡ ਦੇ ਵੀ ਹਿਸਟਰੀ ਦੇਖੀ ਹੈ, ਇਹ ਅਨਪ੍ਰੈਸੀਡੈਂਟਡ ਹੈ ਕਿ ਵੀ ਤੁਸੀਂ 5 ਮਹੀਨੇ 80 ਲੱਖ ਲੋਕਾਂ ਦੀ ਜਿਹੜੀ ਹੈ ਉਹਨਾਂ ਨੂੰ ਕੱਟ ਦਿਓ ਬਾਕੀ ਸਾਰੀ ਦੁਨੀਆ ਨਾਲੋਂ, ਔਰ ਫਿਰ ਤੁਸੀਂ ਕਹੋ ਜੀ ਇਹ ਜਮਹੂਰੀਅਤ ਹੈ, ਭਾਰਤ ਜਿਹੜਾ ਹੈ ਇਹ ਲਾਰਜੈਸਟ ਡੈਮੋਕ੍ਰੇਸੀ ਹੈ, ਉਹਦੇ ਨਾਲ ਸਾਰੇ ਵਪਾਰ ਕਰਨ ਨੂੰ ਵੀ ਤਿਆਰ ਹੋਣ। ਸਾਊਦੀ ਅਰੇਬੀਆ ਵੀ $100 ਬਿਲੀਅਨ ਦੀ ਇਨਵੈਸਟਮੈਂਟ ਕਰੂਡ ਆਇਲ ਦੀ ਜਿਹੜਾ ਰਿਫਾਈਨਮੈਂਟ ਦੇ ਵਿੱਚ ਕਰ ਰਿਹਾ ਹੋਏ, ਔਰ ਬਾਕੀ ਵੀ ਸਾਰੇ ਚੁੱਪ ਕਰਕੇ ਬੈਠੇ ਹੋਣ। ਇਹ ਅਫਸੋਸਨਾਕ ਹੈ। ਮੈਂ ਸਮਝਦਾ ਵੀ ਪਤਾ ਨਹੀਂ ਕਿਵੇਂ ਇਹ ਸਾਰੇ ਲੋਕ, ਤਾਰੀਖ ਇਹਨਾਂ ਨੂੰ ਕਿਵੇਂ ਜੱਜ ਕਰੇਗੀ। ਔਰ ਇਹ ਆਪਣੇ ਰੱਬ ਦੇ ਸਾਹਮਣੇ ਠੀਕ ਹੈ ਨਮਾਜ਼ੀ ਹੋਣਾ, ਧਾਰਮਿਕ ਹੋਣਾ, ਮਜ਼ਹਬੀ ਹੋਣਾ, ਪਰ ਕੀ ਇਸਲਾਮ, ਜਾਂ ਇਹੀ ਗੱਲ ਮੈਂ ਆਪਣੇ ਸਿੱਖਾਂ ਦੇ ਹਵਾਲੇ ਨਾਲ ਵੀ ਕਰਦਾ, ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਭਾਈ ਹਰ ਇੱਕ ਜਿਹੜਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਇਹੀ ਕਨਸੈਪਟ ਇਸਲਾਮਿਕ ਬ੍ਰਦਰਹੁੱਡ ਦਾ। ਤੇ ਜੇ ਉਹ ਦਰਦ ਮਹਿਸੂਸ ਨਹੀਂ ਹੁੰਦਾ ਉਹਨਾਂ ਦਾ, ਤਾਂ ਕਿਸ ਕਿਸਮ ਦਾ ਮਜ਼ਹਬ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਤੇ ਕਿਵੇਂ ਆਪਣੇ ਅੱਲਾਹ ਤਾਲਾ ਨੂੰ ਫੇਸ ਕਰੋਗੇ? ਮੈਨੂੰ ਨਹੀਂ ਪਤਾ ਹੈ ਕਿ ਵੀ ਤੁਹਾਡੇ ਕੋਲ ਕਹਿਣ ਨੂੰ ਕੀ ਹੋਏਗਾ ਕਿ ਤੁਸੀਂ ਕਿਉਂ ਚੁੱਪ ਕਰਕੇ ਬੈਠੇ ਰਹੇ ਜਦੋਂ ਕਿ ਤੁਹਾਡੇ ਆਪਣੇ ਹਮ ਮਜ਼ਹਬ ਜਿਹੜੇ ਨੇ ਉਹ ਇਸ ਕਿਸਮ ਦੇ ਜ਼ੁਲਮ ਦਾ ਸ਼ਿਕਾਰ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।